सब तो वड्डा नुकसान जो कुछ सिख रैफरेंस लाइब्रेरी जिस दे विच हुक्मनामे गुरु साहब दे 2200 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਖਰੜੇ ਕਿੰਨਾ ਸਾਰਾ ਅਰਬੀ ਫਾਰਸੀ ਸੰਸਕ੍ਰਿਤ ਸਾਰੀਆਂ ਜ਼ਬਾਨਾਂ ਦੇ ਕੋਈ ਨਾ ਕੋਈ ਬੁੱਕ ਕੋਈ ਰੈਫਰੈਂਸ ਇੱਕ ਵੱਡਾ ਖਜ਼ਾਨਾ ਜਿਸ ਨੂੰ ਸੈਂਕੜਿਆਂ ਟਰੰਕਾਂ ਦੇ ਵਿੱਚ ਭਰ ਕੇ ਜਿਹੜੀ ਫੌਜ ਨੂੰ ਟਾਸਕ ਦਿੱਤੀ ਗਈ ਸੀ ਉਹਦੇ 'ਚ ਇਕੱਲਾ ਡਿਸਟਰਕਸ਼ਨ ਨਹੀਂ ਸੀ ਉਹਨੂੰ ਲੈ ਗਏ। ਮੈਨੂਸਕ੍ਰਿਪਟ 1245 ਦੇ ਨਾਂ ਥੱਲੇ ਉਹਨਾਂ ਨੇ ਕਿਵੇਂ ਗੋਇੰਦਵਾਲ ਦੀਆਂ ਪੋਥੀਆਂ ਗੁਰਿੰਦਰ ਮਾਨ ਤੋਂ ਜਿਹੜੀ ਹੈ ਡਿਸਰਟੇਸ਼ਨ ਕਰਵਾਈ। ਉਹ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦਾ ਦਰਬਾਰ ਸਾਹਿਬ ਆਉਂਦਾ ਉਹਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਦੇ ਦਿੱਤਾ ਲੈਟਰ ਕਿ ਜੀ ਸਾਨੂੰ ਜਿਹੜਾ ਸਾਡਾ ਲੈ ਗਏ ਸੀ ਲਾਇਬ੍ਰੇਰੀ ਦਾ ਉਹ ਵਾਪਸ ਕਰੋ। ਇੱਕ ਸਟੇਜ ਤੇ ਜਾਰਜ ਫਰਨਾਂਡਿਸ ਜਦੋਂ ਡਿਫੈਂਸ ਮਿਨਿਸਟਰ ਸੀ ਉਹਨੇ ਕਿਹਾ ਸੀ ਕਿ ਜੀ ਹਾਂ ਫਲਾਣੀ ਥਾਂ ਕਿਤੇ ਮਿਲਟਰੀ ਦੇ ਕੋਲ ਪਏ ਨੇ ਅਸੀਂ ਉਹ ਪਰ ਉਹ ਬ੍ਰਾਹਮਣ ਨੇ ਰੱਖੇ ਹੋਏ ਨੇ। ਜਿਹੜੇ ਕੁਛ ਵਾਪਸ ਵੀ ਕੀਤੇ ਇਹ ਵੀ ਆਇਆ ਕਿ ਜੀ ਉਹ ਹੋਇਆ ਉਹਦੇ ਬਾਰੇ ਵੀ ਇਹ ਆਂਦਾ ਵੀ ਉਹ ਸ਼੍ਰੋਮਣੀ ਕਮੇਟੀ ਨੇ ਕੁਛ ਬੀੜਾਂ ਕੁਛ ਜਿਹੜੇ ਰੇਅਰ ਡਾਕੂਮੈਂਟ ਨੇ ਉਹ ਵੇਚ ਦਿੱਤੇ ਬਾਹਰੋਂ ਬਾਹਰ। ਹਾਈ ਕੋਰਟ ਸੀਕਸ ਰਿਸਪੌਂਸ ਆਫ ਸੈਂਟਰ ਔਨ ਪਲੀ ਰਿਗਾਰਡਿੰਗ ਸਿੱਖ ਆਰਟੀਕਲ ਸੀਜ਼ਡ ਡਿਊਰਿੰਗ ਆਪਰੇਸ਼ਨ ਬਲੂ ਸਟਾਰ। ਹੁਣ ਪਹਿਲੀ ਗੱਲ ਤਾਂ ਇਹ ਹੈ ਜੇ ਫੌਜੀ ਆਪਰੇਸ਼ਨ ਸੀ ਉਹਨਾਂ ਦਾ ਕੰਮ ਮਾਰਨਾ ਸੀ ਜਿਹੜੇ ਉਹਨਾਂ ਦੇ ਮੁਤਾਬਕ ਰਿਬੈਲ ਸੀ ਕਿਤਾਬਾਂ ਲੁੱਟਣੀਆਂ ਟਰੰਕ ਭਰ ਕੇ ਲੈ ਇਹ ਟਾਸਕ ਕਿਹਨੇ ਦਿੱਤੀ ਹੋਈ ਸੀ ਉਹਨਾਂ ਨੂੰ। ਡਰ ਹੈ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜਿਵੇਂ ਜੋਇਸ ਪੈਡੀਗਰੂ ਨੇ ਕਿਹਾ ਸੀ ਵੀ ਇਹ ਆਲ ਆਊਟ ਵਾਰ ਸਿੱਖ ਫਿਲਾਸਫੀ ਸਿੱਖ ਕਲਚਰ ਸਿੱਖਇਜ਼ਮ ਉਹਨਾਂ ਦੀ ਹੋਲੀਐਸਟ ਸ਼ਰਾਈਨ ਦੇ ਉੱਤੇ ਸੀ। ਇਹੀ ਪਾਰਟ ਅਸੀਂ ਦੇਖਦੇ ਹਾਂ। ਬੀਜੇਪੀ ਦਾ ਰਾਜ ਸਭਾ MP ਹੈ ਸਤਨਾਮ ਸਿੰਘ ਸੰਧੂ ਉਹ ਪਾਰਲੀਮੈਂਟ 'ਚ ਕਹਿੰਦਾ ਗੌਰਮੈਂਟ ਨੂੰ ਕਿ ਵੀ ਰੀਸਟੋਰ ਕਰੋ ਜਿਹੜੀਆਂ ਡੈਮੇਜਡ ਮੈਨੂਸਕ੍ਰਿਪਟਸ ਔਰ ਲਿਟਰੇਚਰ ਹੈ ਗੋਲਡਨ ਟੈਂਪਲ ਤੋਂ ਉਹਦੇ 'ਚ ਤੁਸੀਂ ਮਦਦ ਕਰੋ। ਹੁਣ ਰੀਸਟੋਰੇਸ਼ਨ ਦੇ ਨਾਂ ਥੱਲੇ ਜਿਹੜੇ ਐਗਜ਼ਿਸਟਿੰਗ ਟੈਕਸਟ ਨੇ ਉਹਨਾਂ ਦਾ ਹਿੰਦੂਕਰਨ ਕਰਨਾ ਚਾਹੁੰਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਸਿੱਖਾਂ ਦਾ ਇਤਿਹਾਸਕ ਖਜ਼ਾਨਾ ਲੁੱਟ ਕੇ ਦਿੱਲੀ ਪਹੁੰਚਾਇਆ ਗਿਆ ਸੀ। 42 ਸਾਲ ਬਾਅਦ ਵੀ ਪਾਰਲੀਮੈਂਟ ਹੋਵੇ ਜਾਂ ਅਦਾਲਤਾਂ ਇਹ ਬਹਿਸ ਜਾਰੀ ਹੈ ਕਿ ਇਹ ਜਿਹੜਾ ਇਹਨਾਂ 'ਚੋਂ ਕਿੰਨੀਆਂ ਚੀਜ਼ਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਗਈਆਂ ਤੇ ਬਾਕੀ ਖਜ਼ਾਨਾ ਕਿੱਥੇ ਗਿਆ। ਸੋ ਅਫਸੋਸ ਹੈ ਕਿ ਭਾਰਤ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੋਵੇਂ ਹੀ ਬੇਈਮਾਨ ਹਨ ਅਤੇ ਸਿੱਖ ਸੰਗਤਾਂ ਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅੱਜ ਵੀ ਅਸੀਂ ਪੁਰਾਤਨ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਸੋਰਸ ਨੇ ਉਹਨਾਂ ਬਾਰੇ ਜ਼ਿਕਰ ਕਰਦੇ ਹਾਂ ਤੇ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਔਰ ਰਾਈਟਲੀ ਸੋ ਕਿ ਕੁਝ ਇੱਕ ਨੂੰ ਛੱਡ ਕੇ ਬਹੁਤ ਸਾਰੇ ਜਿਹੜੇ ਉਹ ਸੋਰਸ ਨੇ ਉਹਨਾਂ ਦੇ ਉੱਤੇ ਬ੍ਰਾਹਮਣਵਾਦ ਦਾ ਬੜਾ ਡੂੰਘਾ ਇੰਪੈਕਟ ਹੈ। ਬੇਸ਼ੱਕ ਉਸ ਪੀਰੀਅਡ ਦੇ ਨਿਰਮਲੇ ਗਿਆਨੀਆਂ ਵੱਲੋਂ ਜਾਂ ਨਿਰਮਲੇ ਸਾਧਾਂ ਵੱਲੋਂ ਜਿਹੜੇ ਮੇਨ ਐਜੂਕੇਟਿਡ ਲੋਕ ਸੀ ਉਹਨਾਂ ਦੇ ਉੱਤੇ ਆਪਣਾ ਵੀ ਇੱਕ ਵੈਦਿਕ ਪ੍ਰਭਾਵ ਸੀ ਜਾਂ ਸਨਾਤਨੀ ਹਿੰਦੂ ਪ੍ਰਭਾਵ ਸੀ ਪਰ ਉਸ ਦੇ ਵਿੱਚ ਕੁਝ ਸਾਧਨ ਉਹ ਵੀ ਸੀ ਜਿਨ੍ਹਾਂ ਨੂੰ ਲੇਟਰ ਔਨ ਜਿਹਦੇ 'ਚ ਕਿਉਂਕਿ ਪੜ੍ਹੇ ਲਿਖੇ ਤਾਂ ਬ੍ਰਾਹਮਣ ਸੀ ਉਹਨਾਂ ਨੇ ਖੁਦ ਉਸ ਨੂੰ ਜਿਹੜਾ ਉਹ ਬਦਲਿਆ ਉਸ ਦਾ ਕਿਤੇ ਜਿਹੜਾ ਉਸ ਦਾ ਜਿਹੜੀ ਲਿਖਤ ਹੈ ਉਸ ਨੂੰ ਬਦਲਿਆ ਔਰ ਈਵਨ ਉਸ ਦੀ ਇੱਕ ਬੜੀ ਚੰਗੀ ਉਦਾਹਰਣ ਮੈਂ ਕੱਲ੍ਹ ਹੀ ਇੱਕ ਕਿਸੇ ਰਿਸਰਚਰ ਦਾ ਕਲਿੱਪ ਦੇਖ ਰਿਹਾ ਸੀ 100 ਸਾਖੀ ਕਿਉਂਕਿ ਜਦੋਂ ਹੁਣ ਅਸੀਂ ਮਿਡਲ ਈਸਟ ਜਾਂ ਵੈਸਟ ਏਸ਼ੀਆ ਵਾਰ ਦਾ ਜ਼ਿਕਰ ਦੇਖਦੇ ਹਾਂ ਜਾਂ ਦੂਜਾ ਜਾਂ ਜਦੋਂ ਜੂਨ 84 ਤੋਂ ਬਾਅਦ ਵੀ ਇੱਕਦਮ 100 ਸਾਖੀ ਦੇ ਹਵਾਲੇ ਨਾਲ ਬਹੁਤ ਕੁਛ ਐਸਾ ਸਾਹਮਣੇ ਆ ਜਾਂਦਾ ਹੈ ਕਿ ਜੀ ਗੁਰੂ ਸਾਹਿਬ ਦੇ ਵਾਕ ਸੀ ਉਹਨਾਂ ਨੇ ਭਾਈ ਰਾਮ ਕੁਆਰ ਸਿੰਘ ਨੂੰ ਇਹ ਕਿਹਾ ਜਾਂ ਉਹ ਕਿਹਾ
ਉਹ ਕਾਫੀ ਰਿਸਰਚ ਟਾਕ ਸੀ। ਉਹਨੇ ਕਿਹਾ ਵੀ ਇਨਫੈਕਟ ਭਾਈ ਰਾਮ ਕੌਰ ਜੀ ਜਿਹੜੇ ਬਾਅਦ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਭਾਈ ਗੁਰਬਖਸ਼ ਸਿੰਘ ਬਾਬਾ ਬੁੱਢਾ ਜੀ ਦੇ ਡਾਇਰੈਕਟ ਡਿਸੈਂਡੈਂਟ ਸਨ, ਔਰ ਉਹਨਾਂ ਨੇ ਜਿਹੜਾ 10ਵੇਂ ਪਾਤਸ਼ਾਹ ਦੇ ਨਾਲ ਜੋ ਉਹਨਾਂ ਨੇ ਲੰਬਾ ਵਕਤ ਗੁਜ਼ਾਰਿਆ, ਔਰ ਜਿਹੜੇ ਉਹ ਵਾਕਿਆਤ ਉਹ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਸੀ, ਉਹ ਵੀ ਸਾਖੀਆਂ ਦੇ ਰੂਪ 'ਚ। ਕੁਛ ਭਵਿੱਖ ਵਾਕ ਵੀ ਜਿਹੜੇ 10ਵੇਂ ਪਾਤਸ਼ਾਹ ਨੇ ਭਵਿੱਖ ਬਾਰੇ ਕਹੇ ਹੋਣਗੇ, ਉਹਦਾ ਓਰੀਜਨਲ ਜਿਹੜਾ ਵਰਸ਼ਨ ਸੀ ਉਹ 500 ਸਾਖੀਆਂ ਸੀ। ਲੇਕਿਨ ਹੌਲੀ ਹੌਲੀ ਉਹ 100 ਦੇ ਨੇੜੇ ਅੰਗਰੇਜ਼ਾਂ ਦੇ ਵੇਲੇ ਜਿਹੜਾ ਉਸ ਦਾ ਜ਼ਿਆਦਾ ਚਰਚਾ ਹੋਇਆ। ਫਿਰ ਆਉਂਦਾ ਕਿ ਵੀ ਉਹਦਾ ਖਰੜਾ ਕਿੱਥੇ ਗਿਆ ਮੂਲ 500 ਦਾ, ਵੀ ਉਹ ਗਾਇਬ ਹੋ। ਉਹਨਾਂ ਨੇ ਕਿਹਾ ਜੀ ਫਿਰ ਕੁਰੂਕਸ਼ੇਤਰ ਦੇ ਇੱਕ ਪੰਡਤ ਮਨੀ ਰਾਮ ਜਿਹਦੇ ਬਜ਼ੁਰਗ ਗੁਰੂ ਸਾਹਿਬ ਦੇ ਸ਼ਰਧਾਲੂ ਸੀ, ਉਹਨਾਂ ਦੇ ਕਿਤੇ ਆਲੇ ਦੇ ਵਿੱਚੋਂ ਜਿਹੜਾ ਉਹ ਮਿਲਿਆ, ਔਰ ਉਹਦੇ 'ਚ ਵੀ ਉਹਨਾਂ ਨੇ ਪੰਡਤ ਮਨੀ ਰਾਮ ਨੇ ਆਪਣੇ ਵੀ ਜਿਹੜੀਆਂ ਕਹਾਣੀਆਂ ਜੋੜ ਦਿੱਤੀਆਂ। ਰਣਜੀਤ ਸਿੰਘ ਦੇ ਪੀਰੀਅਡ ਤੱਕ, ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੱਕ ਪਹੁੰਚਦੇ ਆ, ਉਹਦੇ 'ਚ ਹੋਰ ਵੀ ਐਸਾ ਕੁਛ ਮਿਲਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਿਛਲੇ ਜਨਮ 'ਚ ਇੱਕ ਬ੍ਰਾਹਮਣ ਦੱਸਦਾ, ਉਹਦੇ ਮੁੰਡੇ ਦਲੀਪ ਸਿੰਘ ਦੇ ਨਾਂ ਨਾਲ ਵੀ ਜੋੜ ਦਿੱਤਾ, ਔਰ ਦੂਜਾ। ਸੋ ਉਸ ਸਾਰੇ ਦਾ ਪ੍ਰਭਾਵ ਬਾਅਦ 'ਚ ਕੂਕਿਆਂ ਨੇ ਵੀ ਉਹਨੂੰ ਅਤਰ ਸਿੰਘ ਪੂਰਾ, ਰਾਮ ਸਿੰਘ ਸੂਰਾ, ਇਸ ਕਿਸਮ ਦਾ ਜਿਹੜਾ ਜਾਂ ਦਲੀਪ ਸਿੰਘ ਦੇ ਨਾਂ ਨਾਲ ਜੋੜ ਕੇ। ਈਵਨ ਦਿਲਚਸਪ ਕਹਾਣੀ ਹੈ ਜੂਨ 84 ਤੋਂ ਬਾਅਦ ਵੀ ਕਿ ਦਲੀਪ ਸਿੰਘ ਨਾਂ ਦੇ ਇੱਕ ਜਿਹੜੇ ਸੀ ਉਸ ਨੂੰ ਪ੍ਰਾਈਮ ਮਿਨਿਸਟਰ ਲਾਨੋ ਗਵਰਨਮੈਂਟ ਇਨ ਐਗਜ਼ਾਈਲ ਦਾ, ਕਿਉਂਕਿ ਜੀ 100 ਸਾਖੀ 'ਚ ਲਿਖਿਆ ਹੋਇਆ। ਸੋ ਇਹ ਪਾਰਟ ਰਿਹਾ। ਅੰਗਰੇਜ਼ਾਂ ਨੇ ਉਸ ਪੀਰੀਅਡ 'ਚ ਉਹਨਾਂ ਨੇ ਦੇਖਿਆ ਵੀ ਕੂਕੇ ਜਾਂ ਸਿੱਖਾਂ 'ਚ ਇੱਕ ਪ੍ਰਭਾਵ ਹੈ। ਓਵਰਆਲ ਇਹ ਠੀਕ ਹੈ ਵੀ ਬਚਨ ਖਾਲਸਾ ਰਾਜ ਦੇ, ਸਿੱਖ ਰਾਜ ਦੇ, ਗੁਰੂ ਸਾਹਿਬ ਦੇ ਸਨ, ਲੇਕਿਨ ਉਹਨਾਂ ਨੂੰ ਕਿਵੇਂ ਮਿਸਇੰਟਰਪ੍ਰੇਟ ਕੀਤਾ ਗਿਆ, ਅੰਗਰੇਜ਼ਾਂ ਨੇ ਉਹਨੂੰ ਕਿਵੇਂ ਓਰੀਜਨਲ ਜਿਹੜੀ ਉਹ 100 ਸਾਖੀ ਜਾਂ 500 ਸਾਖੀਆਂ ਹੀ ਗਾਇਬ ਹੋ ਗਈਆਂ। ਪਰ ਇਹਦਾ ਇੱਕ ਜ਼ਰੂਰ ਸੀ ਕਿ ਗੁਰੂ ਨੇ ਸਾਨੂੰ ਰਾਜ ਦਿੱਤਾ ਹੋਇਆ। ਸੋ ਅੰਗਰੇਜ਼ਾਂ ਨੇ ਘਰਾਂ 'ਚ ਤਲਾਸ਼ੀਆਂ ਲੈ ਕੇ 100 ਸਾਖੀ ਜਾਂ ਜੋ ਵੀ ਉਸ ਨਾਲ ਕਿਸਮ ਦੇ ਖਰੜੇ ਸੀ ਉਹਨਾਂ ਨੂੰ ਡਿਸਟਰੋਏ ਕੀਤਾ। ਗੱਲ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਾਡੇ ਕੋਲ ਇੱਕ ਓਂਕਾਰ ਤੋਂ 18 10 20 ਤੱਕ ਗੁਰੂ ਗ੍ਰੰਥ ਸਾਹਿਬ ਮੁਕੰਮਲ ਤੌਰ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਆਪਣੀ ਦੇਖ ਰੇਖ ਥੱਲੇ ਭਾਈ ਗੁਰਦਾਸ ਜੀ, ਔਰ ਬਾਅਦ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੇ ਮੁਕਾਮ ਤੇ ਭਾਈ ਮਨੀ ਸਿੰਘ ਜੀ ਰਾਹੀਂ ਨਾ ਕਰਾਇਆ ਹੁੰਦਾ, ਤੇ ਇਹਨਾਂ ਨੇ ਜਿਵੇਂ ਸਾਡੇ ਬਾਕੀ ਸਾਰੇ ਜਿੰਨੇ ਸੋਰਸ ਨੇ ਉਹ ਵਿਗਾੜੇ ਹੋਏ ਨੇ। ਉਹਨਾਂ ਨੇ ਇਹੀ ਹਾਲ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਵੈਸੇ ਤਾਂ ਬਦਲ ਨਹੀਂ ਸਕਦੇ ਹੈ ਉਸ ਦਾ, ਉਹਦੀ ਤੁਸੀਂ ਇੰਟਰਪ੍ਰੀਟੇਸ਼ਨ 'ਚ ਦੇਖੋ। ਅੱਜ ਕਿੰਨੇ ਨੀਲੇ ਬਾਣੇ ਦੇ ਵਿੱਚ ਕੋਈ ਨਿਹੰਗ ਬਿਠਾ ਤੇ, ਕੋਈ ਸਨਾਤਨੀ, ਕੋਈ ਰਾਮਧਾਰੀ, ਕੋਈ ਰਾਮਚੰਦਰ ਤੇ ਕ੍ਰਿਸ਼ਨ ਨੂੰ ਉਹੀ ਬੰਸਰੀ ਵਾਲਾ ਔਰ ਦਸ਼ਰਥ ਦਾ ਬੇਟਾ ਬਣਾ ਕੇ ਪ੍ਰੂਵ ਕਰਨ ਤੇ ਲੱਗੇ ਹੋਏ ਨੇ। ਉਹਦਾ ਨੈਰੇਟਿਵ ਬਦਲ ਰਹੇ ਨੇ, ਲਫ਼ਜ਼ ਨਹੀਂ ਬਦਲ ਸਕਦੇ, ਉਹਦਾ ਨੈਰੇਟਿਵ ਬਦਲ ਰਹੇ ਨੇ। ਹੁਣ ਜਿਹੜਾ ਜੂਨ 84 ਦਾ ਘੱਲੂਘਾਰ ਹੈ ਉਹ ਮਹਿਜ਼ ਅਕਾਲ ਤਖਤ ਦੀ ਡਿਸਟਰਕਸ਼ਨ ਨਹੀਂ ਹੈ, ਸਿੱਖਾਂ ਦੇ ਪ੍ਰਾਈਡ ਨੂੰ ਖਤਮ ਕਰਨਾ ਨਹੀਂ ਹੈ, ਮਹਿਜ਼ ਉਸ ਦਾ ਮਕਸਦ ਸਿੱਖਾਂ ਨੂੰ ਸਬਕ ਸਿਖਾਉਣਾ ਨਹੀਂ ਹੈ। ਜਿਹੜਾ ਬ੍ਰਾਹਮਣਵਾਦ ਦਾ ਇੱਕ ਵੱਡਾ ਹਥਿਆਰ ਜਿਹਦੇ ਥੱਲੇ 3500 ਸਾਲ ਰਿਗਵੇਦ ਤੋਂ ਸ਼ੁਰੂ ਕਰਕੇ ਉਹਨਾਂ ਨੇ ਜਿਹਦੇ ਥੱਲੇ ਬੁੱਧ ਧਰਮ ਦਾ ਨੂੰ ਡਿਸਟਰੋਏ ਕੀਤਾ, ਉਹਨਾਂ ਦੇ ਮਹਾਯਾਨ ਲਘੂ ਯਾਨ ਉਹਨਾਂ ਨੂੰ ਸੰਸਕ੍ਰਿਤ 'ਚ ਕਨਵਰਟ ਕਰਤਾ, ਪਾਲੀ ਲੈਂਗੁਏਜ 'ਚੋਂ ਕੱਢ ਕੇ ਇੰਟਰਪ੍ਰੀਟੇਸ਼ਨ ਬਦਲ ਦਿੱਤੀ। ਅੱਛਾ, ਸਿੰਗਲ ਗੋ ਦੇ ਵਿੱਚ ਜੇ ਕੋਈ ਜੂਨ 84 ਦੇ ਹਵਾਲੇ ਨਾਲ ਮੈਨੂੰ ਪੁੱਛੇ ਕਿ ਸਭ ਤੋਂ ਵੱਡਾ ਨੁਕਸਾਨ ਸ਼ਹੀਦੀਆਂ ਵੀ ਨੇ, ਡਿਸਟਰਕਸ਼ਨ ਵੀ ਹੈ, ਸਿੱਖ ਮਾਨਸਿਕਤਾ ਤੇ ਹਮਲਾ ਵੀ ਹੈ, ਲੇਕਿਨ ਸਭ ਤੋਂ ਵੱਡਾ ਨੁਕਸਾਨ ਜਿਹੜਾ ਇਹਨਾਂ 5 ਸਦੀਆਂ ਦੇ ਵਿੱਚ ਮੁਗਲਾਂ ਤੋਂ ਬਚ ਗਿਆ, ਅਫਗਾਨਾਂ ਤੋਂ ਬਚ ਗਿਆ, 47 ਦੀ ਸਿਵਲ ਵਾਰ 'ਚੋਂ ਬਚ ਗਿਆ, ਜੋ ਸਾਡੇ ਸਕਾਲਰਸ ਡਾਕਟਰ ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ ਔਰ ਦੂਸਰਿਆਂ ਨੇ ਮਿਹਨਤ ਕਰਮ ਸਿੰਘ ਹਿਸਟੋਰੀਅਨ, ਉਹਨਾਂ ਨੇ ਬਚ ਬਚਾ ਕੇ ਜੋ ਕੁਝ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਦੇ ਵਿੱਚ ਹੁਕਮਨਾਮੇ ਗੁਰੂ ਸਾਹਿਬ ਦੇ 2200 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਖਰੜੇ, ਕਿੰਨਾ ਸਾਰਾ ਅਰਬੀ, ਫਾਰਸੀ, ਸੰਸਕ੍ਰਿਤ ਸਾਰੀਆਂ ਜ਼ਬਾਨਾਂ ਦੇ ਕੋਈ ਨਾ ਕੋਈ ਬੁੱਕ, ਕੋਈ ਰੈਫਰੈਂਸ, ਇੱਕ ਵੱਡਾ ਖਜ਼ਾਨਾ ਜਿਸ ਨੂੰ ਸੈਂਕੜਿਆਂ ਟਰੰਕਾਂ ਦੇ ਵਿੱਚ ਭਰ ਕੇ ਜਿਹੜੀ ਫੌਜ ਨੂੰ ਟਾਸਕ ਦਿੱਤੀ ਗਈ ਸੀ, ਉਹਦੇ 'ਚ ਇਕੱਲਾ ਡਿਸਟਰਕਸ਼ਨ ਨਹੀਂ ਸੀ, ਉਹਨੂੰ ਲੈ ਗਏ। ਹੁਣ ਉਹਦੇ 'ਚੋਂ ਕੀ ਸ਼ਰਾਰਤ ਹੋਈ ਅਸੀਂ ਉਸ ਦਾ ਜ਼ਿਕਰ ਅਕਸਰ ਕਰਦੇ ਹਾਂ, ਜਿਵੇਂ ਮੈਨਸਕ੍ਰਿਪਟ 1245 ਦੇ ਨਾਂ ਥੱਲੇ ਉਹਨਾਂ ਨੇ ਕਿਵੇਂ ਗੋਇੰਦਵਾਲ ਦੀਆਂ ਪੋਥੀਆਂ ਗੁਰਿੰਦਰ ਮਾਨ ਤੋਂ ਜਿਹੜੀ ਹੈ ਡਿਸਰਟੇਸ਼ਨ ਕਰਵਾਈ। 1245 ਖਰੜਾ ਨੰਬਰ ਪਿਸ਼ੌਰਾ ਸਿੰਘ ਨੇ ਸਾਬਤ ਕੀਤਾ ਮਕਲੋਇਡ ਦੇ ਥੱਲੇ। ਫਿਰ ਗੁਰੂ ਗ੍ਰੰਥ ਸਾਹਿਬ ਦੇ ਧੁਰਕੀ ਬਾਣੀ ਦੇ ਕਨਸੈਪਟ ਨੂੰ ਚੈਲੰਜ ਕੀਤਾ।
ਇਹ ਸਾਰਾ ਪਾਰਟ ਆਪਣੀ ਥਾਂ ਤੇ। ਹੁਣ ਇਹਨਾਂ 42 ਸਾਲਾਂ ਤੋਂ ਕਿੰਨੀ ਵਾਰੀ ਅਕਾਲੀ ਸੈਂਟਰ ਸਰਕਾਰ 'ਚ ਰਹੇ, ਪੰਜਾਬ ਦੇ ਵਿੱਚ ਕਿੰਨੀ ਵਾਰੀ ਹਕੂਮਤ ਬਣੀ, ਬਿਆਨ ਦੇਣ ਦੇ ਲਈ ਜਾਂ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦਾ, ਦਰਬਾਰ ਸਾਹਿਬ ਆਉਂਦਾ, ਉਹਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਦੇ ਦਿੱਤਾ ਲੈਟਰ ਕਿ ਜੀ ਸਾਨੂੰ ਜਿਹੜਾ ਸਾਡਾ ਲੈ ਗਏ ਸੀ ਲਾਇਬ੍ਰੇਰੀ ਦਾ ਉਹ ਵਾਪਸ ਕਰੋ। ਅੱਛਾ। ਇੱਕ ਸਟੇਜ ਤੇ ਜਾਰਜ ਫਰਨਾਂਡਿਸ ਜਦੋਂ ਡਿਫੈਂਸ ਮਿਨਿਸਟਰ ਸੀ ਉਹਨੇ ਕਿਹਾ ਸੀ ਕਿ ਜੀ ਹਾਂ ਫਲਾਣੀ ਥਾਂ ਕਿਤੇ ਮਿਲਟਰੀ ਦੇ ਕੋਲ ਪਏ ਨੇ, ਅਸੀਂ ਉਹ, ਪਰ ਉਹ ਬ੍ਰਾਹਮਣ ਨੇ ਰੱਖੇ ਹੋਏ ਨੇ, ਕੁਛ ਜਿਹੜੇ ਨੇ ਉਹ ਡਿਸਟਰੋਏ, ਪਰ ਜਿਹੜੇ ਕੁਛ ਵਾਪਸ ਵੀ ਕੀਤੇ ਇਹ ਵੀ ਆਇਆ ਕਿ ਜੀ ਉਹ ਹੋਇਆ। ਉਹਦੇ ਬਾਰੇ ਵੀ ਇਹ ਆਂਦਾ ਵੀ ਉਹ ਸ਼੍ਰੋਮਣੀ ਕਮੇਟੀ ਨੇ ਕੁਛ ਬੀੜਾਂ, ਕੁਛ ਜਿਹੜੇ ਰੇਅਰ ਡਾਕੂਮੈਂਟ ਨੇ ਉਹ ਵੇਚ ਦਿੱਤੇ ਬਾਹਰੋਂ ਬਾਹਰ, ਉੱਥੇ ਕੀ ਹੈ ਕੀ ਨਹੀਂ। ਹੁਣ ਇਹ ਡਿਬੇਟ ਨੂੰ ਜਾਂ ਇਸ ਸਾਰੇ ਲੁੱਟਿਆ ਉਹਨਾਂ ਨੇ ਖਜ਼ਾਨਾ, ਕੁਛ ਜਿਹੜਾ ਉਹਨਾਂ ਨੇ ਆਪਣੇ ਕੰਮ ਲਈ ਰੱਖਿਆ ਹੋਇਆ, ਕਦੋਂ ਉਹਨਾਂ ਨੇ ਇਸ ਕਿਸਮ ਦੀ ਕਿਤਾਬ ਕੱਢਣੀ ਹੈ ਜਾਂ ਇਸ ਕਿਸਮ, ਕਿਉਂਕਿ ਜਦੋਂ ਤੁਹਾਡੀ ਰੈਫਰੈਂਸ ਬੁੱਕ ਹੁੰਦੀ ਹੈ ਉਹਦੇ 'ਚ ਕੋਈ ਮੀਣਿਆਂ ਦਾ ਸਾਹਿਤ ਵੀ ਹੈ, ਕੋਈ ਜਿਹੜਾ ਉਹਨਾਂ ਦਾ ਮਿਹਰਬਾਨ ਦਾ, ਕੋਈ ਰਾਮ ਰਾਈਆਂ ਦਾ ਸਾਹਿਤ ਵੀ ਹੈ, ਉਹਨਾਂ ਨੇ ਕਿਵੇਂ ਇਸਤੇਮਾਲ ਕਰਨਾ ਹੈ। ਪਰ ਮੇਰੇ ਸਾਹਮਣੇ 3 ਖਬਰਾਂ ਜਿਹੜੀਆਂ ਅੱਜ ਇਸ ਹਵਾਲੇ ਨਾਲ ਸੀ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਤਿੰਦਰ ਸਿੰਘ ਨਾਂ ਦੇ ਕਿਸੇ ਗੁਰਸਿੱਖ ਨੇ ਪਟੀਸ਼ਨ ਪਾਈ ਹੋਈ ਹੈ ਕਿ ਬਈ ਜਿਹੜਾ ਇਹ ਸਾਡਾ ਖਜ਼ਾਨਾ ਲੈ ਗਏ ਜੂਨ 84 ਦਾ, ਵੀ ਉਹਨੂੰ ਵਾਪਸ ਕਰੋ। ਜੇ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੱਸੇ ਵੀ ਉਹਨਾਂ ਦੇ ਕੋਲ ਕੀ ਡਾਕੂਮੈਂਟ ਨੇ। ਹੁਣ ਇਹਦੀ ਹੈਡਲਾਈਨ PTI ਦੀ ਖਬਰ ਹੈ, ਹਾਈ ਕੋਰਟ ਸੀਕਸ ਰਿਸਪੌਂਸ ਆਫ ਸੈਂਟਰ ਔਨ ਪਲੀ ਰਿਗਾਰਡਿੰਗ ਸਿੱਖ ਆਰਟੀਕਲ ਸੀਜ਼ਡ ਡਿਊਰਿੰਗ ਆਪਰੇਸ਼ਨ ਬਲੂ ਸਟਾਰ। ਹੁਣ ਪਹਿਲੀ ਗੱਲ ਤਾਂ ਇਹ ਹੈ ਜੇ ਫੌਜੀ ਆਪਰੇਸ਼ਨ ਸੀ, ਉਹਨਾਂ ਦਾ ਕੰਮ ਮਾਰਨਾ ਸੀ ਜਿਹੜੇ ਉਹਨਾਂ ਦੇ ਮੁਤਾਬਕ ਰਿਬੈਲ ਸੀ, ਕਿਤਾਬਾਂ ਲੁੱਟਣੀਆਂ, ਟਰੰਕ ਭਰ ਕੇ ਲੈ, ਇਹ ਟਾਸਕ ਕਿਹਨੇ ਦਿੱਤੀ ਹੋਈ ਸੀ ਉਹਨਾਂ ਨੂੰ। ਜ਼ਾਹਰ ਹੈ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜਿਵੇਂ ਜੋਇਸ ਪੈਡੀਗਰੂ ਨੇ ਕਿਹਾ ਸੀ ਵੀ ਇਹ ਆਲ ਆਊਟ ਵਾਰ ਸਿੱਖ ਫਿਲਾਸਫੀ, ਸਿੱਖ ਕਲਚਰ, ਸਿੱਖਇਜ਼ਮ, ਉਹਨਾਂ ਦੀ ਹੋਲੀਐਸਟ ਸ਼ਰਾਈਨ ਦੇ ਉੱਤੇ ਸੀ। ਇਹੀ ਪਾਰਟ ਅਸੀਂ ਦੇਖਦੇ। ਹੁਣ ਹਾਈ ਕੋਰਟ ਜਿਹੜਾ ਹੈ ਉਹਦੇ 'ਚ ਅੱਜ ਨੋਟਿਸ ਉਹਨਾਂ ਨੇ ਆਰਮੀ ਨੂੰ, ਸੈਂਟਰ ਨੂੰ, CBI ਨੂੰ ਜਿਹੜਾ ਜਾਰੀ ਕੀਤੇ ਨੇ ਉਸ ਪੈਟੀਸ਼ਨ ਤੇ ਬੇਸਡ ਕਿ ਬਈ ਦੱਸੋ ਡਿਸਕਲੋਜ਼ਰ ਆਫ ਮੈਨੂਸਕ੍ਰਿਪਟ, ਰਿਲੀਜੀਅਸ ਬੁੱਕਸ ਐਂਡ ਅਦਰ ਆਰਟੀਕਲਸ ਜਿਹੜੇ ਤੁਸੀਂ ਲੈ ਕੇ ਗਏ ਹੋ। ਡਿਵੀਜ਼ਨ ਬੈਂਚ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਰਮੇਸ਼ ਕੁਮਾਰੀ ਦਾ, ਉਹਨਾਂ ਨੇ ਮਾਰਚ 30 ਮੰਡੇ ਇਹ ਆਰਡਰ ਪਾਸ ਕੀਤਾ। ਪੈਟੀਸ਼ਨਰ ਨੇ ਕਿਹਾ ਕਿ ਵੀ SGPC ਨੂੰ ਵੀ ਪੁੱਛਿਆ ਜਾਏ ਕਿ ਕਿਹੜੀਆਂ ਰਿਲੀਜੀਅਸ ਟੈਕਸਟ, ਮੈਨੂਸਕ੍ਰਿਪਟਸ ਤੇ ਆਰਟੀਕਲਸ ਨੇ ਜਿਹੜੇ ਉਹਨਾਂ ਨੂੰ ਮੋੜੇ ਗਏ, ਜਿਹੜੇ ਨਹੀਂ ਅਜੇ ਤੱਕ ਵਾਪਸ ਆਏ। ਔਰ ਇਸ ਸਾਰੇ ਦੇ ਦੌਰਾਨ ਜਿਹੜਾ ਹੈ ਉਹਨਾਂ ਦੇ ਕੋਲ ਸਤਿੰਦਰ ਸਿੰਘ ਦੀ ਪੈਟੀਸ਼ਨ ਇਹ ਕਹਿੰਦੀ ਹੈ ਕਿ ਭਾਈ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਹੈ ਉਹ ਸਾਨੂੰ ਵਾਪਸ ਕੀਤਾ ਜਾਏ। ਇਸ ਤੋਂ ਇਲਾਵਾ ਵੀ ਜਿਹੜਾ ਮਾਲ ਉਹਨਾਂ ਨੇ ਤੋਸ਼ੇਖਾਨੇ ਤੋਂ ਲੁੱਟਿਆ, ਸੈਂਟਰਲ ਸਿੱਖ ਮਿਊਜ਼ੀਅਮ 'ਚੋਂ ਲੁੱਟਿਆ ਔਰ ਗੋਲਡਨ ਟੈਂਪਲ ਕੰਪਲੈਕਸ 'ਚੋਂ ਲੁੱਟਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਡਾਇਰੈਕਸ਼ਨ ਦਿੱਤੀਆਂ ਜਾਣ SGPC ਨੂੰ ਵੀ ਕਿ ਉਹ ਵੀ ਇਸ ਦੇ ਬਾਰੇ ਜਿਹੜਾ ਆਪਣਾ ਜਿਹੜਾ ਉਹ ਪੂਰਾ ਵੇਰਵਾ ਦੇਣ। ਹੁਣ ਇੱਕ ਪਾਸੇ ਇਹ ਡਿਬੇਟ ਅਦਾਲਤ 'ਚ ਹੈ, BJP ਵੱਲੋਂ RSS ਦਾ ਇੱਕ ਮੈਂਬਰ ਜਿਹੜਾ ਰਾਜ ਸਭਾ 'ਚ ਬਣਾਇਆ ਗਿਆ ਟਰਬਨਡ ਸਤਨਾਮ ਸਿੰਘ ਸੰਧੂ। ਹੁਣ ਤੁਸੀਂ ਇਹ ਦੇਖੋ ਵੀ ਇਹ ਕਿਵੇਂ ਸਿੰਕ ਹੁੰਦੀਆਂ ਨੇ ਇੱਕ ਦੂਜੇ ਦੇ ਨਾਲ ਘਟਨਾਵਾਂ। ਖਬਰ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਬੁੱਕਸ ਟੇਕਨ ਅਵੇ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਇਨ ਫੋਕਸ ਆਫਟਰ ਪਾਰਲ ਕੁਐਰੀ। ਹੁਣ ਇਹ ਜਿਹੜਾ ਇਹਨਾਂ ਦਾ BJP ਦਾ ਰਾਜ ਸਭਾ MP ਹੈ ਸਤਨਾਮ ਸਿੰਘ ਸੰਧੂ, ਉਹ ਪਾਰਲੀਮੈਂਟ 'ਚ ਕਹਿੰਦਾ ਗਵਰਨਮੈਂਟ ਨੂੰ ਕਿ ਵੀ ਰੀਸਟੋਰ ਕਰੋ ਜਿਹੜੀਆਂ ਡੈਮੇਜਡ ਮੈਨੂਸਕ੍ਰਿਪਟਸ ਔਰ ਲਿਟਰੇਚਰ ਹੈ ਗੋਲਡਨ ਟੈਂਪਲ ਤੋਂ, ਉਹਦੇ 'ਚ ਤੁਸੀਂ ਮਦਦ ਕਰੋ। ਹੁਣ ਰੀਸਟੋਰ ਦਾ ਮਤਲਬ ਇਹ ਹੈ ਵੀ ਹਾਲਾਂ ਉਹਦਾ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੀ ਅਸੀਂ ਤਾਂ ਡਿਜੀਟਲ ਲਾਇਬ੍ਰੇਰੀ ਵੀ ਹੈ, ਅਸੀਂ ਉਹਨੂੰ ਡਿਜੀਟਲਾਈਜ਼ ਕਰ ਲਿਆ, ਉਹਨੂੰ ਰੀਸਟੋਰ। ਹੁਣ ਰੀਸਟੋਰੇਸ਼ਨ ਦੇ ਨਾਂ ਥੱਲੇ ਜਿਹੜੇ ਐਗਜ਼ਿਸਟਿੰਗ ਟੈਕਸਟ ਨੇ ਉਹਨਾਂ ਦਾ ਹਿੰਦੂਕਰਨ ਕਰਨਾ ਚਾਹੁੰਦੇ ਨੇ। ਤੁਸੀਂ ਕਿਤੇ ਨਾ ਕਿਤੇ ਆਪਣਾ ਕੁਝ ਵਾੜ ਦਿਓ। ਸੋ ਕੁੱਲ ਮਿਲਾ ਕੇ ਜਦੋਂ ਮੈਂ ਚੈਲੰਜਸ ਜਾਂ ਹਮਲਿਆਂ ਦੀ ਗੱਲ ਕਰਦਾ, ਅਸੀਂ ਤਾਂ ਇੱਕ ਮੰਗਤਿਆਂ ਵਾਂਗ ਲੱਗੇ ਹੋਏ 42 ਸਾਲਾਂ 'ਚ ਜਦੋਂ ਤੁਹਾਡੀਆਂ ਹਕੂਮਤਾਂ ਅਕਾਲੀਆਂ ਨੂੰ ਕੋ ਪੁੱਛੇ ਰਹੀਆਂ। ਔਰ ਇਹ ਵੀ ਚਾਰਜ ਹੈ ਕਿ ਜੋ ਕੁਝ ਉਹਨਾਂ ਨੇ ਕੁਝ ਵਾਪਸ ਵੀ ਕੀਤਾ ਹੈ ਉਹ ਰਿਕਾਰਡ 'ਚ ਐਂਟਰ ਨਹੀਂ ਕੀਤਾ, ਬਾਹਰੋਂ ਬਾਹਰ ਸ਼੍ਰੋਮਣੀ ਕਮੇਟੀ ਦੇ ਵੀ ਜਿਹੜੇ ਅੱਗੇ ਬੰਦੇ ਬੈਠੇ ਸੀ ਉਹਨਾਂ ਨੇ ਵੇਚ ਦਿੱਤੇ ਬਾਹਰ, ਕਿਉਂਕਿ ਬਾਹਰਲੇ ਮੁਲਕਾਂ 'ਚ ਹਿਸਟੋਰੀਕਲ ਡਾਕੂਮੈਂਟ ਜਾਂ ਪੇਂਟਿੰਗਸ ਜਾਂ ਰਾਈਟਿੰਗਸ ਖਰੀਦਣ ਵਾਲੇ ਲੋਕ ਹੁੰਦੇ ਨੇ, ਉਹਨੂੰ ਜਿਹੜਾ ਉਹ ਆਪਣੇ ਕੋਲ ਰੱਖਦੇ ਨੇ ਜਿਹੜਾ। ਔਰ ਬਾਅਦ ਦੇ ਵਿੱਚ ਕੁਝ ਸਮੇਂ ਬਾਅਦ ਜਿਵੇਂ ਸਿੱਖ ਰਾਜ ਦੇ ਵੇਲੇ ਦੀਆਂ ਚੀਜ਼ਾਂ ਦੂਜੀਆਂ ਤੀਜੀਆਂ, ਦਲੀਪ ਸਿੰਘ ਦਾ ਫਲਾਣਾ, ਮਹਾਰਾਣੀ
ਜਿੰਦਾ ਦਾ ਫਲਾਣਾ ਹੈ। ਜੀ ਔਰ ਇਹ ਸਾਰਾ ਜਿਹੜਾ ਹੈ ਉਹਨਾਂ ਨੇ ਬਾਹਰੋਂ ਬਾਹਰ ਹੀ ਵੇਚ ਦਿੱਤਾ ਹੈ। ਸੋ ਇਸ ਲੈਵਲ ਦੇ ਸਾਡੇ ਸਾਹਮਣੇ ਚੈਲੰਜਸ ਨੇ। 42 ਸਾਲਾਂ ਬਾਅਦ ਅਸੀਂ ਨਵੰਬਰ 84 ਦੀ ਨਸਲਕੁਸ਼ੀ ਲਈ ਵੀ ਇਨਸਾਫ ਮੰਗ ਰਹੇ ਹਾਂ ਕਿ ਜੀ ਸੱਜਣ ਕੁਮਾਰ ਹੁਣ ਜ਼ਮਾਨਤ ਹੋ ਗਈ, ਹੁਣ ਆ ਜਾਏਗਾ, ਹੁਣ ਨਿਕਲ ਜਾਏਗਾ। ਗਵਾਹ ਵੀ ਮਰ ਗਏ। 42 ਸਾਲਾਂ 'ਚ ਕੌਣ ਕੀ ਬਚਿਆ ਹੈ? ਤੇ 42 ਸਾਲਾਂ ਬਾਅਦ ਅਸੀਂ ਹਾਈ ਕੋਰਟਾਂ 'ਚ ਪਟੀਸ਼ਨਾਂ ਕਰ ਰਹੇ ਹਾਂ ਕਿ ਜੀ ਸਾਡਾ ਇਹ ਸਮਾਨ ਤੇ ਸਾਡਾ ਉਹ ਸਮਾਨ। ਇਹ ਹੈ, ਇਹ ਉਹ ਹਮਾਰਾ ਜੀਵਨ ਹੈ, ਤੂੰ ਸਾਹਿਬ ਸੱਚੇ ਦੇਖ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜੋ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਬਾਜਵਾ ਔਰ ਫਿਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਮੁਹੰਮਦ ਯਾਕੂਬ ਜੀ ਉਹ ਵੀ ਕਹਿੰਦੇ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ, ਰੀਅਲ ਸਿੱਖ ਫੋਰ ਖਾਲਿਸਤਾਨ, ਖਾਲਸਾ ਫੋਰ ਖਾਲਿਸਤਾਨ, ਅਕਾਲ ਤਖਤ ਤੂੰ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਬਹੁਤ ਸ਼ੁਕਰੀਆ ਮੁਹੰਮਦ ਸਾਹਿਬ ਤੁਹਾਡਾ। और क्रेजी कूल जी भी और अब्दुल्ला जी भी और फिर इसी तरह कहते हैं कि डॉक्टर साहब हम आपसे प्यार करते हैं। और फिर क्रेजी कूल जी फतेह बुलाते ने। मोहम्मद याकूब जी कहते चलो चलो वाशिंगटन DC चलो। 4 अप्रैल बार रोज़ सैटरडे बहुत बड़ी खालिस्तान परेड होने जा रही है और रिचमंड हिल से बस भी कहते जा रही है। आई होप हाँ जी, हाँ जी, ਆਲਮੋਸਟ 25 ਦੇ ਕਰੀਬ ਬੱਸਾਂ ਅੱਡ-ਅੱਡ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਂਸਿਲਵੇਨੀਆ ਉੱਥੋਂ ਜਾ ਰਹੀਆਂ ਨੇ। और फिर इस तरह कहते हैं कि भारत माता का एक ही इलाज है, खालिस्तान खालिस्तान। और खालिस्तानी फौजी जी भी और फिर इसी तरह शरदा सिंह जी भी, फिर इसी तरह इशा जावेद जी भी कहते इफ सिक्स हैव ज्वाइंट Pakistan they would be the second largest majority after Muslims. In India they are just 3% but 6 proved 3% with reliances, struggle and bravery, respect. ये पाकिस्तान ਸਾਨੂੰ ਦੇਖ ਰਹੇ ਨੇ ਜੀ। और अमरजीत सानी जी भी, हाँ जी। और इसी तरह मोहम्मद यूनस जी भी सानू अस्सलाम वालेकुम कहते, वेलकम सलाम जी और सत श्री अकाल जी और खालसा जिंदाबाद कहते हैं। और फिर इसी तरह जावेद जी कहते माई ग्रैंडफादर बिलोंग्स फ्रॉम शेखोन पिंडवाला विलेज नियर जलंधर इंडिया। he died with the only unified wish to visit his birthplace. Inshallah one day I will. ਸ਼ੋਰ, ਆਮੀਨ ਆਮੀਨ। ਤੁਸੀਂ ਠੀਕ ਕਹਿ ਰਹੇ ਹੋ। ਇਹੀ ਦੋਨੋਂ ਪਾਸਿਆਂ ਦੇ ਜਿਨ੍ਹਾਂ ਨੇ ਪ੍ਰੀ 47 ਵਕਤ ਗੁਜ਼ਾਰਿਆ ਹੋਇਆ ਸੀ, ਉਹ ਇਹ ਤਾਂਗ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਆਪਣੀ ਮਾਂ ਭੂਮੀ ਅਸੀਂ ਵਿਜ਼ਿਟ ਕਰਨੀ ਹੈ। और फिर इस तरह ਮੁਹੰਮਦ ਯੂਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਭੈਣ ਜੀ ਮੈਂ ਸੱਚੋ ਸੱਚ ਪ੍ਰੋਗਰਾਮ ਦਾ ਨਾਲ ਵੱਡੀ ਇੱਜ਼ਤ ਤੇ ਮਾਣ ਜਿਹੜੇ ਕਿ ਮਹਿਸੂਸ ਕਰਦਾ। ਔਰ ਭੈਣ ਜੀ ਫਿਰ ਇਸੇ ਤਰ੍ਹਾਂ ਨਾਲ ਹੀ ਉਹਨਾਂ ਦਾ ਮੈਸੇਜ ਆਏਗਾ ਕਿ ਭੈਣ ਜੀ ਅਮਰੀਕਾ ਵਿੱਚ ਕਹਿੰਦੇ ਜ਼ਿਆਦਾ ਤਾਂ ਇੰਗਲਿਸ਼ ਬੋਲੀ ਜਾਂਦੀ ਹੈ ਲੇਕਿਨ ਆਪਣੇ ਮਾਲੂਮਾਤ ਵਾਸਤੇ ਪੁੱਛਣਾ ਕਿ ਉਹ ਜਿਹੜੇ ਇੱਥੇ ਕਿੰਨੇ ਸਕੂਲ ਨੇ ਔਰ ਕਾਲਜ ਕਿੰਨੇ ਨੇ। ਦੇਖੋ ਜਿੰਨੇ ਵੀ ਗੁਰਦੁਆਰੇ ਨੇ ਅਮਰੀਕਾ ਭਰ 'ਚ, ਉਹਨਾਂ ਹਰ ਇੱਕ ਦੇ ਵਿੱਚ ਸੈਟਰਡੇ ਸੰਡੇ ਪੰਜਾਬੀ ਦੀਆਂ ਕਲਾਸਾਂ ਹੁੰਦੀਆਂ ਨੇ। ਅਮਰੀਕਾ ਦੇ ਵਿੱਚ ਉਸ ਲੈਵਲ ਦਾ ਕੋਈ ਰੈਗੂਲਰ ਖਾਲਸਾ ਹਾਈ ਸਕੂਲ ਜਾਂ ਦੂਜਾ ਨਹੀਂ ਹੈ। ਕੈਨੇਡਾ ਦੇ ਵਿੱਚ ਨੇ, ਸਰੀ 'ਚ ਹੈ, ਟੋਰਾਂਟੋ 'ਚ ਹੈ। ਪਰ ਅਮਰੀਕਾ ਦੇ ਵਿੱਚ ਜਿਹੜਾ ਆਲਮੋਸਟ ਹਰ ਗੁਰਦੁਆਰੇ ਦੇ ਵਿੱਚ ਪੰਜਾਬੀ ਟੀਚਰਸ, ਰਿਚਮੰਡ ਹਿੱਲ ਦੇ ਵਿੱਚ ਵੀ ਲਗਾਤਾਰ ਜਿਹੜਾ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਸਟੂਡੈਂਟਸ ਹੁੰਦੇ ਨੇ ਜਿਹੜੇ ਪੰਜਾਬੀ ਸਿੱਖਦੇ ਨੇ। ਸ਼ਾਹਿਦ ਜਾਵੇਦ ਜਿਹੜੇ ਨੇ ਕਹਿੰਦੇ TV 84 ਇਜ਼ ਦਾ ਵੌਇਸ ਆਫ ਪੰਜਾਬੀ ਵਰਲਡ, ਜ਼ਬਰਦਸਤ ਡਾਕਟਰ ਸਾਹਿਬ ਐਂਡ ਨੀਲਮ ਜੀ। ਬਹੁਤ ਸ਼ੁਕਰੀਆ ਭਾਈਜਾਨ। ਔਰ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਾਕਿਸਤਾਨ ਆਲਸੋ ਕੰਡੈਮ ਹੀ ਅਟੈਕਡ ਔਨ ਇਰਾਨ ਐਂਡ ਦਾ ਐਸੋਸੀਏਸ਼ਨ ਆਫ ਖਮਿਆਨੀ, ਸ਼ਾਇਦ ਕਹਿੰਦੇ ਫਰੋਮ ਕਤਰ। ਕਤਰ ਤੋਂ ਸਾਨੂੰ ਦੇਖ ਰਹੇ ਨੇ। ਬਿਲਕੁਲ, ਬਹੁਤ ਸ਼ੁਕਰੀਆ। ਅਸੀਂ ਸ਼ਾਇਦ ਇਹ ਮੈਂਸ਼ਨ ਵੀ ਕਰਦੇ, ਕੰਡੈਮ ਵੀ ਕੀਤਾ ਉਹਨਾਂ ਨੇ ਔਰ ਇੱਕ ਦਿਨ ਪੂਰਾ ਰੋਸ ਵੀ ਉਹਨਾਂ ਨੇ, ਸ਼ੋਕ ਵੀ ਮਨਾਇਆ, ਅਫਸੋਸ ਵੀ ਖਮੀਨਾਈ ਦੇ ਸ਼ਹਾਦਤ ਦੇ ਉੱਤੇ। ਔਰ ਨਾਸਰ ਚੌਧਰੀ ਜਿਹੜੇ ਨੇ ਉਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਸਾਡੇ ਕੋਲ ਅੱਗੇ ਆਪਾਂ ਚਲੇ ਜਾਂਦੇ ਹਾਂ। ਹਾਂਜੀ, ਕਮਲਜੀਤ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਫੁਲਕਾ ਤਾਂ ਫੁਲਕਾ ਹੀ ਹੈ, ਜਿਹੜਾ ਮਰਜ਼ੀ ਖਾ ਜਾਵੇ। ਔਰ ਤੁਸੀਂ ਰਾਜ ਹੁਸੈਨ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਆਪਾਂ ਚੱਲਦੇ ਹਾਂ USA TV 84। ਉੱਥੇ ਵੀ ਸਾਡੇ ਵਿਊਅਰ ਜਿਹੜੇ ਨੇ ਉਹਨਾਂ ਨੇ ਵਿਜ਼ਿਟ ਕੀਤਾ ਔਰ ਆਪਣੇ ਜਿਹੜੇ ਮੈਸੇਜ ਨੇ ਭੇਜੇ ਨੇ। ਉਧਰ ਵੀ ਆਪਾਂ ਚੱਲਦੇ ਹਾਂ। 1 ਮਿੰਟ। ਹਾਂਜੀ,
ਰਾਈਟ ਆਈ ਗਾਟ ਇਟ। ਠੀਕ ਹੈ ਜੀ, ਸਾਡੇ ਕੋਲ ਪਹਿਲੇ ਜਿਹੜੇ ਵੀਅਰ ਨੇ ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਜਸਵੀਰ ਬਰਾੜ ਜੀ ਵੀ, ਇਹ ਵੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਮਿਹਨਤ ਬਹੁਤ ਕਰਦੇ ਹਨ, ਪ੍ਰਮਾਤਮਾ ਭਾਗ ਲਾਵੇ, ਛੇਤੀ ਬਣੇ ਖਾਲਿਸਤਾਨ। ਤੁਹਾਡੇ ਭਰਾਵਾਂ ਦੇ ਨਾਲ ਹੀ ਹੈ ਜੀ, ਅਸੀਂ ਸਾਰੇ ਰਲ ਮਿਲ ਕੇ ਇੱਕੋ ਹੀ ਰਾਹ ਦੇ ਪਾਉਂਦੇ ਹਾਂ। ਔਰ ਰਾਮ ਸਿੰਘ ਜੀ ਵੀ, ਔਰ ਸੋਨੂ ਜੀ ਵੀ, ਇਹ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਲਵ ਫਰੋਮ ਕੁਵੈਤ। ਔਰ ਫਿਰ ਇਸ ਤਰ੍ਹਾਂ ਗੁਲਜਿੰਦਰ ਪੁਰੇਵਾਲ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਹਰਮਨ ਪੰਨੂ ਜੀ ਵੀ, ਔਰ ਜਸਕੀਰਤ ਸਿੰਘ ਜੀ, ਮਿਸ਼ਰਾ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਕੁਲਦੀਪ ਕੌਰ ਜੀ ਵੀ, ਜਿੰਮੀ ਜੀ ਵੀ, ਔਰ ਗੁਰਪ੍ਰਕਾਸ਼ ਜੀ ਵੀ ਜੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਰੇ ਕਹਿੰਦੇ ਡਾਕਟਰ ਸਾਹਿਬ ਜੀ ਪਤਾ ਨਹੀਂ ਵਿਸ਼ ਗੁਰੂ ਆਪਣੇ ਆਪ ਨੂੰ ਵਿਸ਼ਵ ਗੁਰੂ ਕਿਉਂ ਦੱਸਦਾ, ਪਰ ਆਪਾਂ ਨੂੰ ਇਹਨਾਂ ਦੇ ਅਸਲ ਨਾਮ ਵਿਸ਼ ਗੁਰੂ ਨਾਲ ਹੀ ਸੰਬੋਧਨ ਕਰਨਾ ਚਾਹੀਦਾ ਹੈ। ਵਿਸ਼ ਜ਼ਾਹਰ ਨੂੰ ਕਹਿੰਦੇ ਨੇ, ਹਾਂ ਹਾਂਜੀ, ਵਿਸ਼ ਗੁਰੂ, ਬਿਲਕੁਲ ਠੀਕ ਲਫ਼ਜ਼ ਕਿਹਾ ਤੁਸੀਂ। ਯੈਸ। ਔਰ ਜਤਿੰਦਰ ਸਿੰਘ ਜੀ ਵੀ, ਔਰ ਸਰਾਂ ਗੁਸਕੇ ਜੀ ਵੀ, ਔਰ ਮਨਪ੍ਰੀਤ ਢਿੱਲੋਂ ਬਹੁਤ ਜੀ ਬਹੁਤ ਵੀ। ਸ਼ੁਕਰੀਆ ਗੁਸਕੇ ਜੀ, ਤੁਸੀਂ ਇੰਨੀ ਜਲਦੀ ਜਾਗ ਕੇ ਵੀ ਪ੍ਰੋਗਰਾਮ ਦੇਖਦੇ ਹੋ। ਹਾਂਜੀ, ਔਰ ਇਸੇ ਤਰ੍ਹਾਂ ਗੱਭਰੂ ਜਿਹੜੇ ਨੇ ਕਿ ਐਕਸਲੈਂਟ ਸ਼ੋਅ ਕਹਿੰਦੇ ਨੇ, ਔਰ ਪਲੀਜ਼ ਕੰਸੀਡਰ ਕ੍ਰੀਏਟਿੰਗ ਏ ਸੋਵਰਨ ਲੈਂਡ ਔਰ ਸਮਾਲ ਕੰਟਰੀ ਵਿਚ ਕੈਨ ਬੀ brought bicycles from where we can show that we can rules as well and can be a base for further struggle। ਗੱਭਰੂ ਜੀ ਤੁਸੀਂ ਠੀਕ ਕਹਿ ਰਹੇ ਹੋ। ਇੱਕ ਸਟੇਜ ਦੇ ਉੱਤੇ 80s ਦੇ ਵਿੱਚ ਇੱਕ ਇਹ ਸੁਝਾਅ ਵੀ ਸੀ ਕਿ ਵੀ ਕੋਈ ਆਈਲੈਂਡ ਵਗੈਰਾ ਖਰੀਦਿਆ ਜਾਏ, ਫਿਰ ਉੱਥੇ ਜਾਇਆ ਜਾਏ, ਪਰ ਉਹ ਕੋਈ ਬਹੁਤਾ ਪ੍ਰੈਕਟੀਕਲ ਨਜ਼ਰ ਨਹੀਂ ਆਇਆ। ਹੁਣ ਸਾਡੀ ਸਟਰਗਲ ਉਸ ਪੜਾਅ 'ਤੇ ਪਹੁੰਚ ਚੁੱਕੀ ਹੈ ਜਿੱਥੇ ਕਿ ਹੱਥੋਂ ਹੱਥ ਵੀ ਜੰਗ ਹੋਣੀ ਹੈ ਤੇ ਅਸੀਂ ਆਪਣੀ ਉਸ ਧਰਤੀ ਨੂੰ, ਆਪਣੇ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ ਲਿਬਰੇਟ ਕਰਵਾਉਣਾ ਹੈ। ਸੋ ਹੁਣ ਤਾਂ ਫੋਕਸ ਜਿਹੜਾ ਹੈ ਉਹ ਇਸ ਦੇ ਉੱਤੇ ਹੀ ਹੋਣਾ ਚਾਹੀਦਾ ਹੈ। ਹੁਣ ਉਹ ਜਿਹੜੀਆਂ ਇਨੀਸ਼ੀਅਲ ਆਪਸ਼ਨ ਸੀ ਉਸ 'ਚੋਂ ਬਹੁਤ ਸਾਰੀਆਂ ਜਿਹੜੀਆਂ ਨੇ, ਹੁਣ ਅਸੀਂ ਆਲਰੇਡੀ ਸਟਰਗਲ ਦਾ ਇੱਕ ਐਸੇ ਪੜਾਅ 'ਚ ਦਾਖਲ ਹੋ ਚੁੱਕੇ ਹਾਂ ਜਿੱਥੇ ਕਿ ਸਾਡੀ ਮੰਜ਼ਿਲ ਕਾਫੀ ਕਰੀਬ ਹੈ, ਔਰ ਹੁਣ ਅਸੀਂ ਆਪਣੀ ਧਰਤੀ ਦੇ ਉੱਤੇ ਹੀ ਜਾ ਕੇ ਗੱਡਣੇ ਝੰਡੇ ਸਿੰਘਾਂ ਨੇ ਖਾਲਿਸਤਾਨ ਦੇ। ਬਿਲਕੁਲ। ਹਰਪਾਲ ਸਿੰਘ ਜੀ ਵੀ, ਔਰ ਨੂਪਾ ਜੀ ਕਹਿੰਦੇ ਅਸੀਂ ਤੇ ਸਮਝਦੇ ਸੀ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ ਇਕੁਐਲਿਟੀ ਤੇ ਲਾ ਅਬੈਂਡਿੰਗ ਕੰਮ ਕਰਦੇ ਨੇ, ਪਰ ਇਹ ਤਾਂ ਸਿੱਖਾਂ ਨੂੰ ਸੇਲ ਕਰਨ ਤੇ ਲੱਗੇ ਨੇ। ਨੂਪਾ ਜੀ ਤੁਸੀਂ ਠੀਕ ਕਹਿ ਰਹੇ ਹੋ। ਚੰਗੀ ਗੱਲ ਇਹ ਹੈ ਵੀ ਫਿਰ ਵੀ ਜੇ ਹਕੂਮਤਾਂ ਵਪਾਰ ਦੇ ਵਿੱਚ ਜਿਹੜਾ ਡੁੱਲਿਆ ਖੂਨ ਹੈ ਉਸ ਨੂੰ ਵੀ ਟ੍ਰੇਡ ਇਨ ਕਰਨਾ ਚਾਹੁੰਦੀਆਂ ਨੇ, ਪਰ ਸਿਸਟਮ ਦੇ ਵਿੱਚ ਐਸੇ ਲੋਕ ਨੇ ਜਿਹੜੇ ਉਹਨੂੰ ਚੈਲੰਜ ਵੀ ਕਰਦੇ ਨੇ। ਜਿਵੇਂ ਕੈਨੇਡਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਕਿ ਵੀ RCMP ਔਰ ਦੂਸਰਿਆਂ ਨੇ ਪਹਿਲੀ ਸਟੇਜ ਤੇ ਉਹਨੂੰ ਮਾਰਕ ਕਾਰਨੀ ਦੀ ਪ੍ਰੋ ਇੰਡੀਆ ਲਾਈਨ ਨੂੰ ਚੈਲੰਜ ਕੀਤਾ, ਫਿਰ ਉਹਨਾਂ ਨੂੰ ਸਾਇਲੈਂਟ ਕਰਾ ਦਿੱਤਾ ਗਿਆ, ਫਿਰ ਮੀਡੀਆ ਬੋਲ ਪਿਆ, ਹੁਣ RCMP ਔਰ ਸੀਸਸ ਨੇ ਯੂ ਟਰਨ ਮਾਰਿਆ। ਸੋ ਘੱਟੋ ਘੱਟ ਇੱਥੇ ਅਸੀਂ ਆਜ਼ਾਦੀ ਨਾਲ ਆਪਣੀ ਗੱਲ ਤਾਂ ਕਹਿ ਸਕਦੇ ਹਾਂ, ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਵੀ ਇਹ ਸਾਰੇ ਦੁਕਾਨਦਾਰ ਨੇ, ਸੌਦੇਬਾਜ਼ ਨੇ। ਇਹ ਹਿਊਮਨ ਰਾਈਟ ਤੇ ਦੂਜੀ ਤੀਜੀ ਤਾਂ ਐਵੇਂ ਇੱਕ ਸਟਿਕ ਰੱਖੀ ਹੋਈ ਹੈ, ਜਦੋਂ ਕਿਸੇ ਆਪਣੇ ਦੁਸ਼ਮਣ ਨੂੰ ਕੁੱਟਣਾ, ਅਲਟੀਮੇਟਲੀ ਸਾਰਿਆਂ ਦੇ ਹਿੱਤ ਜਿਹੜੇ ਨੇ ਉਹ ਆਪੋ ਆਪਣੇ ਜਿਹੜਾ ਟ੍ਰੇਡ ਇੰਟਰਸਟ ਹੀ ਨੇ ਬਹੁਤ ਸਾਰਿਆਂ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਗਲੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।